ਲੈ ਭਾਈ ਪੁੱਤਰੋ, ਅੱਜ ਫਿਰ ਤੁਹਾਨੂੰ ਮੈਂ ਉਹ ਬਾਤ ਸੁਣਾਉਣੀ ਆ ਜਿਹੜੀ ਤੁਸੀਂ ਸੁਣਨੀ ਮੰਗਦੀਆਂ ਸੀ, ਬਾਜੀ ਕਰਨੀ ਦੀ। ਨਿਆਣੇ ਖੁਸ਼ ਹੋ ਬਾਜੀ ਜਾਂਦੇ ਕਰਨੀ ਦੀ। ਬਾਬਾ ਜੀ ਬਾਜੀ ਕਰਨੀ ਕੀ ਆ? ਬਾਜੀ ਕਰਨੀ ਪੁੱਤ, ਜੋ ਪੁਰਾਣੇ ਹੈ ਨਾ ਸਮਿਆਂ ਦੇ ਵਿੱਚ ਉਹ ਬੁੜੀਆਂ ਹੁੰਦੀਆਂ ਸੀਗੀਆਂ, ਉਹ ਬਾਹਰੋਂ ਸਮਾਨ ਲਿਆ ਕੇ ਘਰ ਘਰ ਵੇਚਦੀਆਂ ਹੁੰਦੀਆਂ ਸੀ। ਉਹਨੇ ਇੱਕ ਵੱਡਾ ਸਾਰਾ ਬੈਗ ਜਿਹਾ ਪਾਇਆ ਹੁੰਦਾ ਸੀਗਾ। ਉਹ ਬੈਗ ਦੇ ਵਿੱਚ ਬਟਨ, ਧਾਗੇ, ਸੂਈਆਂ, ਗਦੂਈਆਂ, ਨਿੱਕੀਆਂ ਨਿੱਕੀਆਂ ਚੀਜ਼ਾਂ ਹੁੰਦੀਆਂ ਸੀ, ਨਿੱਕੇ ਖਿਡੌਣੇ। ਉਹ ਲੋਕਾਂ ਦੇ ਘਰੀ ਜਾ ਕੇ ਵੇਚਦੀਆਂ ਹੁੰਦੀਆਂ ਸੀ। ਉਹ ਬਾਜੀ ਕਰਨੀਆਂ ਹੁੰਦੀਆਂ ਸੀਗੀਆਂ। ਇਹ ਤਾਂ ਜਾਤ ਵੀ ਆ, ਪਰ ਜਾਤ ਨੂੰ ਆਪਾਂ ਪੁੱਤ ਮੰਨਦੇ ਨਹੀਂ। ਕੋਈ ਜਾਤ ਨਾਲ ਦੀ ਕੋਈ ਚੀਜ਼ ਨਹੀਂ ਹੁੰਦੀ। ਇਹ ਹੁਣ ਆਪਾਂ ਗੱਲ ਤਾਂ ਕਰ ਰਹੇ ਹਾਂ, ਕੋਈ ਪੁਰਾਣੀ ਬਾਤ ਆ ਸਮਿਆਂ ਤੋਂ। ਮੇਰਾ ਬਾਬਾ ਸੁਣਾਉਂਦਾ ਸੀ, ਉਹਨੂੰ ਉਹਦਾ ਬਾਬਾ ਸੁਣਾਉਂਦਾ ਸੀ। ਉਹ ਫਿਰ ਕਹਾਣੀ ਨੂੰ ਰੱਖਣ ਲਈ ਆਪਾਂ ਤਾਂ ਗੱਲ ਕਰਦੇ ਹਾਂ। ਚੰਗਾ, ਹਾਂ। ਉਹ ਬਾਜੀ ਕਰਨੀ ਸੀ, ਉਹਨੂੰ ਮੀਟ ਖਾਣ ਦਾ ਬਹੁਤ ਸ਼ੌਂਕ ਸੀ। ਜਦੋਂ ਕਿਤੇ ਮੌਕਾ ਲੱਗਦਾ ਨਾ, ਉਹ ਮੀਟ ਲੈ ਕੇ ਜ਼ਰੂਰ ਖਾਂਦੀ ਸੀ। ਜਦੋਂ ਕਿਤੇ ਜ਼ਿਆਦਾ ਸਮਾਨ ਵਿਕ ਜਾਣਾ, ਉਹਨੂੰ ਮੀਟ ਲਿਆ ਕੇ ਖਾ ਲੈਣਾ। ਜਦੋਂ ਨਹੀਂ ਵਿਕਣਾ, ਵਿਚਾਰੀ ਕੋਈ ਨਹੀਂ ਖਾ ਹੁੰਦਾ। ਇੱਕ ਦਿਨ ਬਾਹਰ ਗਈ ਤਾਂ ਬੜਾ ਸਮਾਨ ਨਹੀਂ ਵਿਕਿਆ। ਜੋ ਵਿਕਿਆ ਨਹੀਂ, ਵਿਚਾਰੀ ਮੁੜ ਕੇ ਘਰ ਨੂੰ ਆਉਂਦੀ ਆ। ਪਿੰਡ ਤੋਂ ਥੋੜ੍ਹੀ ਜਿਹੀ ਦੂਰ ਸੀ ਟਿੱਬੇ ਜਿਹੇ, ਰੇਤਾ ਦੇ ਹੁੰਦੇ ਨਾ, ਰੇਤ ਦੀ ਸੈਂਡੀ ਸੋਇਲ, ਉਹਦੇ ਉੱਤੇ ਬੇਰੀਆਂ ਲੱਗੀਆਂ ਸੀਗੀਆਂ। ਬੇਰੀਆਂ ਨੂੰ ਬੇਰ ਲੱਗਦੇ ਹੁੰਦੇ ਆ। ਉਹ ਕੀ ਦੇਖਦੀ ਆ, ਇੱਕ ਮੁੰਡਾ ਯੰਗ ਜਿਹਾ, ਐਵੇਂ 8-9 ਸਾਲਾਂ ਦਾ, 10 ਦਾ ਆਊਗਾ। ਬਹੁਤ ਗੋਰਾ ਨਿਸ਼ੋ ਮੁੰਡਾ, ਤਾਂ ਬੇਰੀ ਉੱਪਰ ਚੜਿਆ ਹੋਇਆ, ਬੇਰ ਖਾਵੇ ਨਾਲੇ ਗਾਵੇ। ਬਾਬਾ ਜੀ ਇਹ ਬੇਰ ਕੀ ਆ? ਉਹੀ ਬੇਰੀ ਇੱਕ ਟਰੀ ਆ ਇੰਡੀਆ ਦੇ ਵਿੱਚ, ਬੇਰ ਉਹਨੂੰ ਕਹਿੰਦੇ ਆ। ਉਹਨੂੰ ਇਹਨਾਂ ਨੇ ਗੋਲ ਗੋਲ ਬੇਰ ਲੱਗਦੇ ਹੁੰਦੇ ਆ। ਜਦੋਂ ਮੈਂ ਸੀ ਨਾ ਤੁਹਾਡੀ ਉਮਰ ਦਾ, ਆਪਣੇ ਪਿੰਡ ਬਹੁਤ ਹੁੰਦੇ ਸੀ ਘਰੋਂ, ਰੇਤਾ ਜੀ ਹੁੰਦੀ ਸੀਗੀ, ਉੱਥੇ ਛੋਟੇ ਛੋਟੇ ਬੁਸ਼ ਹੁੰਦੇ ਸੀ, ਉਹਨਾਂ ਨੂੰ ਬਾਹਰ ਬੇਰ ਲੱਗਦੇ ਸੀ। ਬਾਕੀ ਬੜੀ ਬੜੀਆਂ ਬੇਰੀਆਂ ਵੀ ਹੁੰਦੀਆਂ ਸੀ ਉੱਚੀਆਂ, ਉਹਨਾਂ ਨੂੰ ਬੇਰ ਲੱਗਦੇ ਹੁੰਦੇ ਸੀ। ਅਸੀਂ ਸਾਰਾ ਦਿਨ ਬੇਰੀਆਂ ਦੇ ਦੁਆਲੇ ਭੱਜੇ ਫਿਰਨਾ, ਖਾਂਦੇ ਫਿਰਨਾ। ਇੱਦਾਂ ਹੀ ਉਹ ਮੁੰਡਾ ਬੇਰੀ 'ਤੇ ਚੜਿਆ ਹੋਇਆ, ਤਾਂ ਬੇਰ ਤੋੜ ਕੇ ਖਾਵੇ ਨਾਲੇ ਗਾਉਣ ਡਿਆ। ਉਹ ਬਾਜੀਗਰ ਨੇ ਦੇਖ ਲਿਆ, ਯੰਗ ਜਿਹਾ ਮੁੰਡਾ ਆ, ਅੱਜ ਮੀਟ ਮੈਨੂੰ ਮਿਲਿਆ ਨਹੀਂ, ਮੈਂ ਉੱਥੇ ਚੱਲਦੀ ਕਹਿੰਦੀ। ਉਹ ਰਾਹ ਤੋਂ ਥੋੜ੍ਹੀ ਜਿਹੀ ਹਟ ਕੇ ਸੀ ਬੇਰੀ, ਉੱਥੇ ਚੱਲ ਗਈ। ਉਹਨੂੰ ਕਹਿੰਦੇ ਮੈਂ ਕਾਕਾ, ਉਹ ਕਹਿੰਦਾ ਦੱਸ ਮਾਈ, ਕਹਿੰਦੇ ਮੈਨੂੰ ਥੋੜ੍ਹੇ ਜਿਹੇ ਬੇਰ ਹੀ ਥੱਲੇ ਸੁੱਟ ਦੇ। ਅੱਛਾ, ਕਹਿੰਦਾ ਕਰ ਮਾਈ ਝੋਲੀ, ਇੱਦਾਂ ਝੋਲੀ ਘਰ, ਇੱਦਾਂ ਕੱਪੜਾ ਆਪਣਾ ਨਾ, ਮੈਂ ਫਿਰ ਸਿੱਟ ਦਿੰਦਾ। ਕਹਿੰਦੀ ਨਾ ਵੇ ਪੁੱਤ, ਨਾ ਨਾ ਨਾ, ਮੇਰੀ ਤਾਂ ਝੋਲੀ ਪਾੜ ਜੂ। ਉਹ ਕਹਿੰਦਾ ਅੱਛਾ ਚੱਲ। ਫਿਰ ਕਹਿੰਦਾ ਮਾਈ ਆਪਣਾ ਬੁੱਕ ਕਰ ਦੇ, ਮੈਂ ਬੁੱਕ ਸਿੱਟ ਦਿੰਦਾ। ਕਹਿੰਦੀ ਨਾ ਵੇ ਪੁੱਤ, ਜੇ ਤੂੰ ਬੁੱਕ ਬਾਹਰ ਸਿੱਟ ਦਿੱਤੇ ਬੇਰ, ਮੇਰਾ ਬੁੱਕ ਪਾੜ ਜਾਣਾ। ਕਹਿੰਦਾ ਚੱਲ ਫਿਰ ਮਾਈ ਮੈਂ ਥੱਲੇ ਸਿੱਟ ਦਿੰਦਾ। ਕਹਿੰਦੀ ਨਾ ਵੇ ਪੁੱਤ, ਤੇ ਥੱਲੇ ਸਿੱਟੇ ਧਰਤੀ ਪਾੜ ਜੂ, ਫਿਰ ਆਪਾਂ ਕਿੱਥੇ ਜਾਵਾਂਗੇ? ਹੈਂ? ਉਹ ਕਹਿੰਦਾ ਫਿਰ ਮਾਈ ਵੀ ਹੁਣ ਮੈਂ ਕੀ ਕਰਾਂ? ਫਿਰ ਹੁਣ ਨਾ ਮੈਂ ਬੁੱਕ ਵਿੱਚ ਸਿੱਟ ਸਕਦਾ, ਨਾ ਤੇਰੀ ਝੋਲੀ ਸਿੱਟ ਸਕਦਾ, ਨਾ ਧਰਤੀ 'ਤੇ ਸਿੱਟ ਸਕਦਾ। ਬਾਹਲਾ ਤੂੰ ਆ ਕੇ ਚੜ੍ਹ ਕੇ ਤੋੜ ਲਓ ਉੱਪਰ ਆਣ ਕੇ। ਉਹ ਕਹਿੰਦੀ ਪੁੱਤ ਮੈਂ ਤਾਂ ਸਿਆਣੀ ਬਿਆਣੀ ਆ, ਮੇਰੇ ਤੋਂ ਥੋੜ੍ਹਾ ਚੜ੍ਹ ਕੇ ਖਾ ਆਉਣੇ ਆ। ਫਿਰ ਕਹਿੰਦਾ ਮਾਈ ਦੱਸ ਮੈਂ ਕਿੱਦਾਂ ਬੇਰ ਤੈਨੂੰ ਪਹੁੰਚਾਵਾਂ? ਕਹਿੰਦੇ ਇੱਦਾਂ ਕਰ, ਤੇਰੀ ਪੱਗ ਬੰਨੀ ਹੋਈ ਆ ਕਿੰਨੀ ਸੋਹਣੀ ਆ, ਇਹਨੂੰ ਪੱਗ ਨੂੰ ਖੋਲ, ਇਹਦੇ ਵਿੱਚ ਬੇਰ ਤੋੜ ਕੇ ਪਾ ਦੇ, ਥੱਲੇ ਲਮਕਾ ਦੇ, ਮੈਂ ਗੰਢ ਖੋਲ ਕੇ ਬੇਰ ਖੋਲੂੰਗੀ, ਲੈ ਲੂੰਗੀ ਵਿੱਚੋਂ, ਫਿਰ ਠੀਕ ਆ। ਕਹਿੰਦੇ ਚੰਗਾ ਮੈਂ ਇੱਦਾਂ ਕਰ ਦਿੰਦਾ। ਉਹਨੇ ਆਪਣੀ ਪੱਗ ਖੋਲੀ, ਬੇਰ ਤੋੜੇ, ਲਾਗੇ ਲਾਗੇ ਉੱਪਰ ਚੜ੍ਹੇ ਨੇ, ਉਹਨੂੰ ਬੰਨ੍ਹ ਕੇ ਇਹਦਾ ਥੱਲੇ ਨੂੰ ਪੱਗ ਲਮਕਾ ਦਿੱਤੀ। ਬਾਜੀਗਰ ਨਹੀਂ ਥੱਲੇ ਸੀ। ਉਹਨਾਂ ਨਾ ਕੱਪੜਾ ਫੜਿਆ, ਜੋ ਉਹਨਾਂ ਨੇ ਹੋਹਾ ਮਾਰਿਆ। ਉਹ ਮੁੰਡੇ ਨੂੰ ਤਾਂ ਪੱਗ ਬੜੀ ਹੋਈ ਸੀ, ਉਹ ਮੁੰਡਾ ਥੱਲੇ ਧਰਮ ਤੇ ਡਿੱਗ ਪਿਆ। ਜੋ ਮੁੰਡਾ ਡਿੱਗ ਪਿਆ, ਹੁਣ 4 ਸਵੇਰ ਦਾ ਦੇਖਿਆ, ਦੇਖ ਕੇ ਮੁੰਡੇ ਨੂੰ ਚੱਕਿਆ, ਜਿਹੜਾ ਬੈਗਸ ਪਿਆ ਸੀ ਉਹ 'ਚ ਥੋੜ੍ਹਾ ਸਮਾਨ ਬਾਹਰ ਕੱਢਿਆ, ਵਿੱਚ ਪਾ ਕੇ ਨਾ ਗੰਢ ਦੇ ਕੇ ਆਪਣੇ ਤੇ ਲਾ ਕੇ ਦੁਆਲੇ ਉਤਰ ਪਈ। ਹੁਣ ਮੁੰਡਾ ਅੰਦਰ ਥੋੜਾ ਰੌਲਾ ਪਾਵੇ, ਕਿਸੇ ਨੂੰ ਸੁਣੇ ਹੀ ਨਾ। ਥੋੜ੍ਹੀ ਬਾਟ ਹੋਰ ਗਈ, ਉਹ ਭਾਰਾ ਸੀ, ਧਿਆਨ ਲੱਗੀ, ਬਿਲਕੁਲ ਪਿੰਡ ਦੇ ਲਾਗੇ ਪਹੁੰਚ ਚੁੱਕੀ ਸੀ। ਉੱਥੇ ਕੁਝ ਲੋਕ, ਆਪਣਾ ਖੂਹ ਚੱਲਦਾ ਸੀ। ਤੈਨੂੰ ਪਤਾ ਖੂਹ ਕੀ ਹੁੰਦਾ? ਖੂਹ ਵੈਲ, ਉਹ 'ਚੋਂ ਪਾਣੀ ਪਸ਼ੂਆਂ ਨੂੰ ਜੋੜ ਕੇ ਪਾਣੀ ਕੱਢਦੇ ਹੁੰਦੇ ਸੀ। ਉੱਥੇ ਬੰਦੇ ਪਾਣੀ ਕੱਢਣ ਡਏ ਸੀਗੇ, ਖੇਤੀ ਕਰਦੇ ਸੀ। ਉਹਨੂੰ ਕਹਿੰਦੇ ਧਿਆਨ ਲੱਗੇ, ਮੈਂ ਉੱਥੇ ਜਾ ਕੇ ਪਾਣੀ ਪੀ ਲੈਂਦੀ। ਉਹ ਕਹਿੰਦੀ ਵੀ ਬਾਈ ਮੈਂ ਪਾਣੀ ਪੀਣਾ। ਕਹਿੰਦਾ ਮੈਂ ਵੀ ਜਾ ਕੇ ਪੀ ਲਾ। ਉਹ ਪਾਣੀ ਪੀਣ ਲੱਗੀ ਤਾਂ ਬਾਅਦ ਕਹਿੰਦੀ ਵੀ ਥੋੜ੍ਹਾ ਹੋਰ ਕਹਿੰਦੀ ਕੰਮ ਕਰੋ ਮੇਰਾ। ਕਹਿੰਦੀ ਦੱਸ।
ਕਹਿੰਦੀ ਮੈਂ ਮਾੜੇ ਜੰਗਲ ਜਾਣਾ ਵੀ ਸ਼ੀ ਵਾਂਟਸ ਟੂ ਗੋ ਬਾਥਰੂਮ। Yeah. ਤੇ ਤੁਸੀਂ ਇੱਦਾਂ ਕਰਿਓ ਮੇਰੇ ਬੈਗ ਦਾ ਖਿਆਲ ਰੱਖਿਓ। Okay. ਮੈਂ 5 ਮਿੰਟ ਬੈਗ ਜਾਣਾ ਫੀਲਡ ਦੇ ਵਿੱਚ ਹੀ। ਉਹ ਕਹਿੰਦਾ ਜਾ ਕਹਿੰਦਾ ਤੇਰੇ ਇੱਥੇ ਕਹਿੰਦਾ ਬੈਗ ਦੇ ਵਿੱਚ ਕਿਹੜਾ ਸੋਨਾ ਰੱਖਿਆ ਆ, ਜਾ ਤੂੰ ਕੁਝ ਨਹੀਂ ਤੇਰੇ ਬੈਗ ਨੂੰ। ਅੱਛਾ। ਉਹ ਪਾਣੀ ਪੀ ਕੇ ਤੂੰ ਚੱਲ ਗਈ, ਜ਼ੁਬਾਨ ਨੂੰ ਗਈ ਤਾਂ ਉਹ ਕੀ ਦੇਖਦੇ ਆ ਬੈਗ ਦੇ ਵਿੱਚ, ਬੈਗ ਹਿਲਦਾ। ਉਹ 2 ਜਾਣੇ ਹੁੰਦੇ ਆ, ਉਹ ਕਹਿੰਦੇ ਚੱਲ ਕੇ ਆਪਾਂ ਦੇਖੀਏ, ਇਹ ਲੱਗਦਾ ਬੈਗ ਦੇ ਵਿੱਚ ਕੁਝ ਹੈਗਾ ਆ। ਉਹ ਜਾ ਕੇ ਦੇਖਿਆ ਤੇ ਬੈਗ 'ਚ ਮੁੰਡਾ, ਉਹਦੇ ਮੂੰਹ ਤੋਂ ਕੱਪੜਾ ਬੰਨਿਆ ਹੋਇਆ, ਬੋਲੇ ਨਾ, ਹੱਥ ਬੰਨੇ ਹੋਏ ਤੇ ਮੁੰਡਾ ਵਿੱਚ ਪਾਇਆ ਹੋਇਆ। ਉਹਨਾਂ ਉਸ ਵੇਲੇ ਬੰਦੇ ਦਾ ਮੂੰਹ ਖੋਲ੍ਹਿਆ, ਬੈਗ ਖੋਲ੍ਹ ਕੇ ਤੂੰ ਕਿੱਦਾਂ ਇੱਥੇ ਕੀ ਕਰਦਾ? ਉਹ ਕਹਿੰਦਾ ਮੈਨੂੰ ਉਹਦੀ ਬਾਜੀ ਕਰਨੀ ਸੀ, ਮੈਂ ਉਹਨੂੰ ਦੱਸੀ ਸਾਰੀ ਗੱਲ, ਕਿੱਦਾਂ ਉਹਨੂੰ ਬੇਰ ਮੰਗੇ, ਕਿੱਦਾਂ ਕੀ ਹੋਇਆ, ਕਿੱਦਾਂ ਉਹਨੂੰ ਖਿੱਚ ਕੇ ਥੱਲੇ ਸੱਟ ਲਿਆ, ਕਿੱਦਾਂ ਹੁਣ ਮੈਨੂੰ ਪਾ ਕੇ ਵਿੱਚ ਲੈ ਕੇ ਚੱਲੀ ਸੀ। ਉਹ ਕਹਿੰਦਾ ਅੱਛਾ। ਮੁੰਡੇ ਕਹਿੰਦਾ ਤੂੰ ਜਾ। ਉਹ ਮੁੰਡੇ ਨੂੰ ਛੱਡ ਦਿੱਤਾ, ਨਾ ਦੌੜ ਗਿਆ। ਉਹਨਾਂ ਕੀ ਕੀਤਾ, ਥੋੜ੍ਹੀ ਜਿਹੀ ਉੱਥੇ ਨਾ ਜਿਹੜੇ ਜਦੋਂ ਜ਼ਮੀਨ ਹਲ ਵਾਹੁੰਦੇ ਹੁੰਦੇ ਸੀਗੇ, ਜਿਹੜੀ ਮਿੱਟੀ ਹੁੰਦੀ ਸੀ ਉਹਦੇ ਇੱਦਾਂ ਗੋਲ ਢੇਲੇ ਜਿਹੇ ਬਣ ਜਾਂਦੇ ਹੁੰਦੇ ਸੀ, ਢੇਲੇ ਜਿਹੇ, ਉਹ ਇਕੱਠੇ ਕੀਤੇ, ਕੋਈ ਪੱਥਰ ਇਕੱਠੇ ਕੀਤੇ, ਵਿੱਚ ਪਾ ਦਿੱਤਾ। ਇੱਕ ਖੂਹ ਦੀ ਟੈਂਟ ਜਿਹੜੀ ਪਾਣੀ ਜਿੰਦਾ ਕੱਢਦੇ ਹੁੰਦੇ ਬਾਹਰ ਨੂੰ, ਟੱਪਾ ਜਿਹਾ ਹੁੰਦਾ, ਉਹ ਪਾਣੀ ਪਾ ਕੇ ਵਿੱਚ ਰੱਖ ਦਿੱਤਾ। ਉਹ ਆਈ, ਉਹ ਚੱਕਿਆ ਸਮਾਨ ਪਿੱਛੇ ਹੀ ਆ, ਉਹ ਲੈ ਕੇ ਤੁਰ ਪਈ। ਹੁਣ ਜੋ ਤੁਰੀ ਜਾਂਦੀ ਆ, ਉਹਦੇ ਪੱਥਰ ਜਿਹਾ ਲੱਗਣ ਧੂਈ ਦੇ ਉੱਤੇ, ਉਹ ਕਹਿੰਦਾ ਮਾਰ ਲਾ ਗੋਡੇ ਜਿੰਨੇ ਮਾਰਨੇ ਆ, ਘਰ ਜਾ ਕੇ ਤੇਰੀ ਭੁਰਜੀ ਬਣਾਉ। ਹੈ ਕਰਦੇ ਉਹ ਪਾਣੀ ਡੁੱਲ ਗਿਆ। ਤੂੰ ਕਰ ਲਾ ਜਿੰਨਾ ਪਿਸ਼ਾਬ ਨੇ ਇੱਥੇ ਕਰਨਾ, ਕੋਈ ਗੱਲ ਨਹੀਂ, ਘਰ ਚੱਲ, ਤੇਰੀ ਜਾ ਕੇ ਸਬਜ਼ੀ ਬਣਾਉ, ਤੇਰੀ ਭੁਰਜੀ ਬਣਾਉ, ਫਿਰ ਬੰਦਾ ਬਣਾਉ ਤੈਨੂੰ ਮੈਂ। ਹੈ ਉਹ ਜਦੋਂ ਗਈ, ਉਹਨੂੰ ਕੁੜੀ ਨੂੰ ਜਾ ਕੇ ਕੁੜੀਏ ਤੜਕਾ ਭੁੰਨ, ਮੈਂ ਬਹੁਤ ਵਧੀਆ ਮੀਟ ਲੈ ਕੇ ਆਈ, ਤਾਜ਼ਾ। ਉਹ ਕੋਈ ਨੇ ਕੀਤਾ, ਗੰਢੇ ਕੱਟੇ, ਧਨੀਆ ਕੱਟਿਆ, ਸਭ ਕੁਛ ਤਿਆਰ ਤੂੰ ਟਮਾਟਰ ਕਰਕੇ ਰੈਡੀ। ਉਹ ਖੁੱਲੀ ਜਿਹੜੀ ਹੁੰਦੀ ਆ, ਉਹ ਖੁੱਲੀ ਜਿਹੀ ਪਾ ਕੇ ਲਾਪੇ ਕੁੱਟਣ। ਹੁਣ ਤਿਆਰ ਉਹਨੇ ਪਤੀਲਾ ਰੱਖਿਆ। ਮਾਂ ਕਹਿੰਦੀ ਲੈ ਹੁਣ ਮੈਂ ਮੀਟ ਲੈ ਕੇ ਆਉਣੀ ਆ। ਜਦੋਂ ਬੈਗ ਖੋਲ੍ਹਿਆ, ਉਹਦੇ ਵਿੱਚ ਇੱਟਾਂ ਪਈਆਂ, ਉਹਦੇ ਵਿੱਚ ਪਾਣੀ ਵਾਲੀ ਟੈਂਟ ਪਈ। ਵਿਚਾਰੀ ਦਾ ਰੰਗ ਉੱਥੇ ਹੀ ਉੜ ਗਿਆ, ਬੁਰਾ ਉਹਦਾ ਹੋ ਗਿਆ ਹਾਲ। ਵੀ ਮੈਂ ਤਾਂ ਜੇ ਮੀਟ ਖਾਣਾ ਸੀ, ਇੰਨੀ ਅਫਸਰ ਵੀ ਕਿੱਥੇ ਗਿਆ ਉਹ। ਫਿਰ ਇਹਨੂੰ ਪਤਾ ਲੱਗਾ ਇਹ ਖੂਹ ਦੇ ਬੰਦੇ ਸੀ ਨਾ, ਉਹਨਾਂ ਏਦਾਂ ਮੇਰੇ ਕੀਤੀ ਆ ਮਾੜਾ। ਉਹ ਮੀਟ ਦਾ ਕੀ ਖਾਣਾ ਸੀ, ਇੰਨੀ ਡਿਸਪੁਆਇੰਟਡ ਹੋਈ, ਉਹ ਰਾਤ ਨੂੰ ਰੋਟੀ ਵੀ ਨਹੀਂ ਖਾਧੀ, ਉੱਥੇ ਵਿਚਾਰੀ ਸੌਂ ਗਈ। ਉਹ ਸਵੇਰਾ ਹੋਇਆ ਨਾ, ਉੱਠੀ, ਫਿਰ 2 ਦਿਨ ਦਾ ਲੰਘ ਗਏ। ਇੱਕ ਦਿਨ ਫੇਰ ਹੋ ਗਈ ਨਹੀਂ ਬਾਹਰ ਵਿੱਚ ਸਮਾਨ ਵੇਚਣ, ਜੋ ਮੁੜ ਕੇ ਆਉਂਦੀ ਆ ਉਹੋ ਹੀ ਮੁੰਡਾ ਉਸੇ ਹੀ ਬੇੜੀ 'ਤੇ ਚੜ੍ਹਿਆ, ਫਿਰ ਬੇਰ ਖਾਵੇ ਨਾਲੇ ਗਾਣੇ ਗਾਵੇ। ਹੁਣ ਲੜਕੇ ਆਊਗੇ, ਹੁਣ ਮੈਂ ਜਾਣੀ ਕਹਿੰਦੀ। ਫੇਰ ਚੱਲ ਗਈ ਉਹਦੇ ਕੋਲ, ਕਹਿੰਦੀ ਵੇ ਕਾਕਾ ਚਾਹ ਬੇਰੀ ਦੇ ਦੇ। ਉਹ ਕਹਿੰਦਾ ਨੋ ਮੈਂ ਨਹੀਂ ਭੇਜ ਦੇਣੀ ਤੈਨੂੰ। ਕਹਿੰਦੀ ਪੁੱਤ ਕਿਉਂ ਨਹੀਂ ਦੇਣੀ? ਉਦੋਂ ਮੈਨੂੰ ਤੂੰ ਤਾਂ ਫੜ ਕੇ ਬੰਨ੍ਹ ਕੇ ਲੈ ਗਈ ਸੀਗੀ। ਇਹ ਪੁੱਤ ਮੈਂ ਥੋੜ੍ਹਾ ਸੀ, ਕੋਈ ਹੋਰ ਜਾਇਆ ਵੱਡੀ ਹੋਣੀ ਆ, ਮੈਂ ਤਾਂ ਤੇਰੀ ਮਾਂ ਵਰਗੀ ਆ, ਨਾਲੇ ਮੈਂ ਤਾਂ ਸਿਰਫ ਬੇਰ ਹੀ ਮੰਗੇ ਤੇਰੇ ਕੋਲੋਂ, ਮੈਂ ਤਾਂ ਕਰ ਸਕਦੀ ਭਲਾ? ਨਾ ਮੈਨੂੰ ਪਤਾ ਆ ਉਹ ਤੂੰ ਹੀ ਸੀਗੀ, ਉਹ ਕੋਈ ਇੱਦਾਂ ਦਾ ਬੈਗ ਸੀ ਨਾ। ਵੇ ਪੁੱਤ ਜਿਹੜੀਆਂ ਮੇਰੀਆਂ ਬਾਕੀ ਦੀਆਂ ਭੈਣਾਂ ਬਾਜੀਆਂ ਨਹੀਂ, ਉਹ ਵੀ ਇੱਦਾਂ ਦੇ ਕੱਪੜੇ ਪਾਉਂਦੀਆਂ, ਉਹ ਵੀ ਇੱਦਾਂ ਦੇ ਬੈਗ, ਉਹਨਾਂ 'ਚ ਕੋਈ ਹੋਣੀ ਆ। ਵੇ ਪੁੱਤ ਮੈਂ ਥੋੜ੍ਹਾ ਆ, ਮੈਂ ਤਾਂ ਤੇਰੀ ਮਾਸੀ ਲੱਗਦੀ ਆ। ਕਰਦੇ ਖੁਰਦੇ ਕਹਿੰਦਾ ਚੰਗਾ ਫੇ ਮੈਂ ਦੇ ਦਿੰਦਾ ਬੇਰ। ਕਹਿੰਦਾ ਕਰ ਬੁੱਕ। ਕਹਿੰਦੀ ਨਾ ਵੇ ਪੁੱਤ, ਬੁੱਕ ਕੀਤਾ ਤਾਂ ਬੁੱਕ ਪਾੜ ਜੂ ਮੇਰਾ। ਚੱਲ ਫਿਰ ਮੈਂ ਝੋਲੀ ਕਰ, ਫਿਰ ਝੋਲੀ ਕਰਨ ਲੱਗੀ। ਕਹਿੰਦੀ ਨਾ ਵੇ ਪੁੱਤ, ਜੇ ਮੈਂ ਝੋਲੀ ਕੀਤੀ ਇਹ ਤਾਂ ਝੋਲੀ ਪਾੜ ਜੂ। ਕਹਿੰਦਾ ਚੰਗਾ ਫਿਰ ਮੈਂ ਧਰਤੀ 'ਤੇ ਛੱਡ ਦਿੰਦਾ। ਕਹਿੰਦੇ ਨਾ ਵੇ ਪੁੱਤ, ਜੇ ਧਰਤੀ 'ਤੇ ਸਿੱਟਿਆ ਤਾਂ ਧਰਤੀ ਪਾੜ ਜੂ, ਫਿਰ ਆਪਾਂ ਕਿੱਥੇ ਜਾਣਾ? ਕਹਿੰਦੇ ਤੈਨੂੰ ਪਤਾ ਕੀ, ਜਿਹੜੀ ਪਿਛਲੀ ਬੁੜੀ ਸੀ ਉਹ ਵੀ ਇੱਥੇ ਹੀ ਕਹਿੰਦੀ ਸੀ, ਕਹਿੰਦੀ ਹੋਣੀ ਕੋਈ ਜਾਇਆ ਵੱਡੀ, ਇਹ ਤਾਂ ਕਹਿੰਦੀ ਹੋਣੀ ਮੈਂ ਤਾਂ ਤੇਰੀ ਮਾਸੀ ਲੱਗਦੀ ਹਾਂ, ਮੈਂ ਤਾਂ ਤੁਹਾਡੇ ਕਹਿੰਦੀ ਘਰ ਰੋਜ਼ ਜਾਂਦੀ ਹੁੰਦੀ, ਤੇਰੀ ਮਾਂ ਨੂੰ ਮੈਂ ਚੰਗੀ ਤਰ੍ਹਾਂ ਜਾਣਦੀ ਹਾਂ। ਅੱਛਾ ਕਹਿੰਦੇ ਫਿਰ ਕਿੱਦਾਂ ਬੇਰ ਸੁੱਟਾਂ? ਕਿ ਤੂੰ ਇੱਦਾਂ ਕਰ ਪੁੱਤ, ਆਪਣੀ ਪੱਗ ਨੇ ਬੰਨ੍ਹ ਕੇ ਥੱਲੇ ਲਮਕਾ ਦੇ। ਲੈ ਉਹ ਵੀ ਇੱਥੇ ਕਹਿੰਦੀ ਸੀ ਵੀ ਕੋਈ ਹੋਰ ਹੋਣੀ ਆ, ਮੈਂ ਨਹੀਂ। ਉਹ ਤੈਨੂੰ ਕਿੰਨੀ ਵਾਰ ਦੱਸਿਆ ਮੈਂ ਨਹੀਂ ਹੈ ਉਹ, ਤੂੰ ਬੇਰ ਦੇ ਮੇਰਾ ਪੁੱਤ, ਮੈਂ ਬੇਰ ਲੈ ਕੇ ਘਰ ਨੂੰ ਚੱਲ ਜਾਣਾ, ਨਾਲੇ ਆਪਣਾ ਟਾਈਮ ਖਰਾਬ ਕਰਦਾ ਨਾਲੇ ਮੇਰਾ ਖਰਾਬ ਕਰਦਾ। ਕਹਿੰਦਾ ਚੰਗਾ ਫਿਰ ਮੰਨ ਕੇ ਨਿਆਣਾ ਸੀ। ਉਹਨੂੰ ਬੇਰ ਤੋੜੇ, ਪੱਗ ਲਾਈ, ਉਹਨੇ ਬੰਨ੍ਹ ਕੇ ਥੱਲੇ ਕੀਤਾ। ਕੁੜੀ ਨੇ ਫਿਰ ਉਹ ਕੰਮ ਕੀਤਾ, ਖੱਚ ਪੱਗ ਖਿੱਚ ਲਈ, ਮੁੰਡਾ ਫਿਰ ਥੱਲੇ ਆ। ਉਹਨੂੰ ਚੱਕ ਕੇ ਬੈਗ ਦੇ ਵਿੱਚ ਪਾ ਲਿਆ। ਪਹਿਲਾਂ ਉਹਦਾ ਮੂੰਹ ਬੰਨਿਆ, ਹੱਥ ਬੰਨੇ, ਫਿਰ ਬੈਗ 'ਚ ਪਾ ਲਿਆ। ਕਹਿੰਦੀ ਪੁੱਤ ਹੁਣ ਨਹੀਂ,
ਹੁਣ ਨਹੀਂ ਮੈਂ ਰਾਹ 'ਚ ਰੁਕਦੀ। ਉਹ ਵਿਚਾਰੀ ਭਾਰਾ ਮੁੰਡਾ ਉਹ ਲੈ ਕੇ ਤੁਰੀ ਜਾਵੇ, ਉਹ ਤੋਂ ਅਜੇ ਸੀਗਾ ਕਿਲੋਮੀਟਰ ਹੋਣਾ ਘਰ ਉਹਦਾ। ਉਹ ਚੱਕ ਕੇ ਦੁਕਾਨਾਂ ਪਈਆਂ, ਉਹ ਤਾਂ ਗਰਮੀਆਂ ਦੀ ਰੁੱਤ ਤੋਂ ਲੈ ਕੇ ਘਰ ਪਹੁੰਚ ਗਈ। ਕੁੜੀ ਨੂੰ ਕਹਿੰਦੀ ਚੱਲ ਕੁੜੀਏ ਹੁਣ ਤਿਆਰ ਕਰ, ਕਹਿੰਦੀ ਤੜਕਾ। ਅੱਛਾ ਅੱਜ ਕਹਿੰਦੀ ਸਮਾਨ ਵਿੱਚੇ ਹੀ ਆ। ਅੱਛਾ ਉਹ ਤੜਕਾ ਤੋਂ ਸਮਾਨ ਕਰਨ ਲੱਗ ਪਈ ਤਿਆਰ। ਤਾਂ ਉਹਨੂੰ ਬਾਅਦ 'ਚ ਕਹਿੰਦੀ ਜਾ ਕੱਢ ਲਿਆ ਵਿੱਚੋਂ ਸਮਾਨ। ਕੁੜੀ ਨੇ ਸਮਾਨ ਕੱਢਿਆ ਤੂੰ ਮੁੰਡਾ ਹੁਣ ਪਾ ਕੇ ਲਿੱਤੀ ਹੋਈ, ਉਹਦੇ ਬੜੇ ਸੁਨਹਿਰੀ ਗੋਲ ਜਿਹੇ ਵਾਲ, ਬੜਾ ਸੁਨੱਖਾ। ਉਹਦੀ ਬਾਜੀਗਾਰੀ ਦੀ ਕੁੜੀ, ਉਹਦੇ ਡੂੰਘੇ ਟੇਢੇ ਜਿਹੇ ਨੈਣ ਨਕਸ਼ ਵਾਲ, ਉਹਦੇ ਜਟਾਂ ਜਿਹੀਆਂ ਬਣੀਆਂ, ਬੁਰਾ ਹਾਲ, ਕਦੀ ਨਹਾਤੀ ਨਹੀਂ ਕਰਿਆ ਹੈ, ਗੰਦੇ ਜਿਹੇ ਕੱਪੜੇ ਪਾਏ, ਦੇਖਣ ਨੂੰ ਬਾਹਲੀ ਹੋਰ ਤਾਂ ਲੱਗੇ। ਤੇ ਜਦੋਂ ਇਹ ਮੁੰਡਾ ਨਿਕਲਿਆ ਗੋਰਾ ਨਿਸ਼ੋ, ਬਹੁਤ ਹੀ ਸੋਹਣਾ, ਇਹ ਤਾਂ ਬਹੁਤ ਹੀ ਪਿਆਰੇ ਪਿਆਰੇ ਲੰਮੇ ਲੰਮੇ ਵਾਲ। ਕੁੜੀ ਦੇ ਵਾਲ ਦੇ ਕਹਿੰਦੀ ਵੇਖ ਗੱਲ ਸੁਣ, ਅੱਜ ਤੇਰੇ ਵਾਲ ਬੜੇ ਸੋਹਣੇ ਆ, ਇਹ ਕਿੱਦਾਂ ਹੋ ਗਿਆ ਇੰਨੇ ਸੋਹਣੇ ਵਾਲ? ਉਹ ਮੁੰਡਾ ਤੇਜ਼ ਸੀਗਾ, ਕਹਿੰਦਾ ਮੇਰੀ ਮਾਂ ਨੇ ਹਨਾ ਮੈਨੂੰ ਉਖਲ 'ਚ, ਮੈਂ ਛੋਟਾ ਹੁੰਦਾ ਸੀ, ਮੈਨੂੰ ਉਖਲੀ 'ਚ ਪਾ ਕੇ ਥੋੜਾ ਇੱਦਾਂ ਵੇਚ ਜਿਹਾ ਹੁੰਦਾ, ਉਹ 'ਚ ਪਾ ਕੇ ਤਾਂ ਕੁੱਟਦੀ ਹੁੰਦੀ ਸੀ। ਅੱਛਾ ਉਹਨਾਂ ਮੇਰੇ ਵਾਲ ਇੰਨੇ ਸੋਹਣੇ ਬਣੇ ਆ। ਅੱਛਾ ਹੁਣ ਸੱਚੀ? ਹਾਂ। ਕਦੋਂ ਕੁੱਟਦੀ ਹੁੰਦੀ ਸੀ? ਕਹਿੰਦਾ ਰੋਜ਼ ਸਵੇਰੇ ਇੱਕ ਵਾਰ ਇੱਕ ਦੁਕਾਨਾਂ ਨੂੰ ਮੈਨੂੰ ਵਿੱਚ ਪਾ ਦੇਣਾ, ਕੁੱਟੀ ਜਾਣਾ, ਮੇਰੇ ਵਾਲ ਸੁਨਹਿਰੀ ਬਣ ਗਏ। ਕਹਿੰਦੀ ਫਿਰ ਮੇਰੇ ਵੀ ਬਣਾ ਦੂੰਗਾ। ਲੈ ਕਿਹੜੀ ਗੱਲ? ਕਹਿੰਦਾ ਤੂੰ ਵੜ, ਕਹਿੰਦਾ ਵਿੱਚ ਮੈਂ ਹੁਣੇ ਤੈਨੂੰ ਕੁੜੀ 'ਚ ਪਾ ਕੇ ਕੁੱਟ ਦੇਣਾ, ਤੇਰੇ ਵਾਲ ਮੇਰੇ ਵਰਗੇ ਹੋ ਜਾਣੇ ਆ। ਕਹਿੰਦੀ ਅੱਛਾ ਹਾਂ। ਉਹ ਕੁੜੀ ਵਿੱਚ ਬੜੀ, ਉਹ ਹੈਂ ਕਰਕੇ ਉਹਦੇ ਕੱਪੜੇ ਆਪ ਪਾ ਲਏ, ਉਹਦਾ ਕੰਮ ਕਰ ਦਿੱਤਾ। ਉਹ ਭਾਈ ਬਾਜੀਗਰ ਹੁਣ 700 ਸਮਾਨ ਬਚਿਆ, ਮੀਰ ਨੂੰ ਬਣਾ ਲਿਆ। ਜੋ ਮੀਰ ਨੂੰ ਬਣਾ ਲਿਆ ਤੋ ਆਪ ਖਾਣ ਲੱਗੀ, ਤਾਂ ਉਹਨੂੰ ਕਹਿੰਦੀ ਤੂੰ ਲੈ ਤੂੰ ਵੀ ਖਾ ਲਾ, ਕੱਪੜੇ ਹੁਣ ਕੁੜੀ ਵਾਲੇ ਪਾਏ ਸੀ। ਨਹੀਂ ਮਾਂ ਮੇਰਾ ਜੀ ਨਹੀਂ ਕਰਦਾ। ਨਹੀਂ ਅੱਜ ਤੇਰੇ ਬੋਲ ਨੂੰ ਕੀ ਹੋ ਗਿਆ? ਨਹੀਂ ਮਾਂ ਮੇਰਾ ਬਹੁਤ ਸੰਗ ਜਿਹਾ ਬਹਿ ਗਿਆ ਆ। ਨਹੀਂ ਪੁੱਤ ਖਾ ਲਾ ਥੋੜ੍ਹੀਆਂ। ਨਹੀਂ ਮੈਂ ਅੱਜ ਨਹੀਂ, ਮੈਂ ਸਵੇਰ ਨੂੰ ਖਾਊਂਗੀ। ਉਹ ਕਰੀ ਜਾਵੇ ਮੰਨੇ ਪਤਾ ਨਹੀਂ ਕਾਹਤੋਂ ਨਹੀਂ ਖਾਂਦੀ। ਉਹ ਰਾਮ ਨਾਲ ਬਾਜੀਗਰ ਨੇ ਖਾ ਲਿਆ ਮੀਟ। ਜੋ ਖਾ ਲਿਆ ਥੋੜ੍ਹਾ ਟਾਈਮ ਹੋਇਆ, ਉਹ ਬੜੀ ਨੂੰ ਨੀਂਦ ਆਉਣ ਲੱਗੀ। ਉਹ ਉੱਠਿਆ ਮੁੰਡਾ, ਉਹਨੇ ਕੱਪੜੇ ਚੇਂਜ ਕਰਾਏ। ਬੁੜੀ ਤੋਂ ਜਾ ਕੇ ਨਾ ਤਾਂ ਮੋਰ ਕਹਿੰਦਾ ਬੁੜੀ ਤੀ ਖਾਣੀ, ਬੁੜੀ ਤੀ ਖਾਣੀ, ਬੁੜੀ ਤੀ ਖਾਣੀ। ਤਾਂ ਮੁੰਡਾ ਕੇ ਭੱਜ ਗਿਆ। ਜੋ ਭੱਜ, ਜਦੋਂ ਬੁੜੀ ਨੇ ਦੇਖਿਆ ਕੁੜੀ ਨੇ ਬਾਜੀ ਨੇ ਆਪਣੀ ਧੀ ਖਾ ਲਈ, ਫਿਰ ਉਛਲੇ, ਉਹ ਚੀਕਾਂ ਮਾਰੇ, ਰੋਵੇ, ਮਗਰ ਭੱਜੀ ਉਹਨਾਂ ਦੇ। ਉਹ ਮੁੰਡਾ ਮੋਹਰੇ ਭੱਜ ਗਿਆ, ਬਾਜੀਗਰ ਨਹੀਂ ਮਗਰ ਕਹਿੰਦੀ ਮੈਂ ਤੈਨੂੰ ਛੱਡਣਾ ਨਹੀਂ ਅੱਜ। ਉਹ ਮੁੰਡਾ ਉਸੇ ਖੂਹ ਤੇ ਪਹੁੰਚ ਗਿਆ ਜਿੱਥੇ ਉਹ ਬੰਦੇ ਸੀ। ਜਦੋਂ ਬਾਜੀਗਰ ਨੇ ਮਗਰ ਭੱਜੀ ਉਹਦੇ, ਉਹਨਾਂ ਕੋਲ ਚੱਲ ਗਿਆ। ਮੈਨੂੰ ਬਾਜੀਗਰ ਮਾਰਨ ਆਉਂਦੀ, ਖਾਣ ਨੂੰ ਫਿਰਦੀ ਆ। ਉਹਨਾਂ ਬਾਜੀਗਰ ਨਹੀਂ ਫੜ ਲਈ, ਬਾਜੀਗਰ ਨੇ ਕੁੱਟ ਕੇ ਬਾਜੀਗਰ ਨੇ ਮਾਰ ਦਿੱਤੀ। ਅੱਛਾ ਤੇ ਫਿਰ ਮੁੰਡਾ ਜਿਹੜਾ ਸੀ ਬਚ ਗਿਆ। ਇੰਨੀ ਮੇਰੀ ਬਾਤ ਭਾਈ, ਉੱਤੋਂ ਪੈ ਗਈ ਰਾਤ, ਤੁਹਾਡਾ ਹੋ ਗਿਆ ਸੌਣ ਦਾ ਟਾਈਮ, ਤੇ ਮੈਂ ਹੁਣ ਆਪਣੀ ਪਾਠ ਪੂਜਾ ਕਰ ਲਵਾਂ। ਬਿਲਕੁਲ ਸ਼ਾਬਾਸ਼ ਹੈ ਮੇਰੇ ਪੁੱਤ, ਆ ਖਾ ਲਓ ਕੁਝ ਹੈ ਤੇ ਚੱਲੋ ਤੁਸੀਂ ਸੌਵੋ। ਖਾਣਾ ਚਾਹ ਤੂੰ ਖਾਣਾ? ਠੀਕ ਆ ਕਿੱਦਾਂ ਪੁੱਤ ਜੀ, ਤੈਂ ਨਹੀਂ ਖਾਣਾ? ਲੈ ਖਾ ਲਈ ਤਾਂ ਹੁੰਦਾ। ਇਹ ਤੁਹਾਡੀਆਂ ਬਾਤਾਂ ਮਿਸ ਕਰੂਗੀ ਜੀ ਹੁਣ ਜਾ ਕੇ ਉੱਥੇ। ਹੁਣ ਤਾਂ ਤੂੰ ਜਾਣਾ ਕਦੋਂ ਨੂੰ ਸੰਦੀਪ? ਸਾਡੀ ਅਗਲੇ ਹਫਤੇ ਫਲਾਈਟ ਆ। ਅਗਲੇ ਹਫਤੇ ਚੱਲ ਜਾਣਾ ਹੈ? ਹਾਂਜੀ। ਓਹੋ ਜਾਣਿਓ, ਤੁਹਾਨੂੰ ਮੈਂ ਮਿਸ ਕਰਨਾ ਬਹੁਤ। ਮੈਂ ਫਿਰ ਕਿਹਨੂੰ ਬਾਤਾਂ ਸੁਣਾਇਆ ਕਰੂੰ? ਇਹ ਅਸੀਂ ਛੇਤੀ ਗੇੜਾ ਮਾਰਾਂਗੇ ਜੀ, ਹੁਣ ਗੇੜਾ ਮਾਰਦੇ ਰਹਿੰਦੇ ਛੇਤੀ। ਕਰੀਏ ਕਿ ਸੰਦੀਪ ਸਿਆ, ਪ੍ਰਦੇਸਾਂ ਦੇ ਮਾਮਲੇ ਇਦਾਂ ਦੇ ਆ, ਬਿਲਕੁਲ ਜੀ, ਜਿਹੜੇ ਜਾਂਦੇ ਆ ਛੇਤੀ ਮੁੜ ਕੇ ਨਹੀਂ ਆਉਂਦੇ। ਕਿੰਨਾ ਚਿਰ ਹੋ ਗਿਆ ਤੈਨੂੰ? 25-30 ਸਾਲ ਹੋ ਗਿਆ ਉੱਥੇ ਰਹਿੰਦੇ। ਮਿੱਠੀਆਂ ਜੇਲਾਂ ਐਵੇਂ ਨਹੀਂ ਕਹਿੰਦੇ ਇਹਨਾਂ ਨੂੰ। ਚਲੋ ਜਿੱਥੇ ਚੋਗਾ ਖਾਣਾ ਬੰਦੇ ਨੂੰ ਉੱਥੇ ਖਾਣਾ। ਬਸ ਜੀ, ਠੀਕ ਆ, ਜਿਹੜੇ ਮਨਾਉਂਦੇ ਲਿਓ, ਸਾਡੇ ਵੀ ਦਿਨ ਸੋਹਣੇ ਲੰਘ ਜਾਂਦੇ ਆ। ਚੰਗਾ ਪੁੱਤ, ਰਿਆਇਤ ਕੀ ਜਾਣਾ ਤੁਸੀਂ ਹਰੇਕ ਸਾਲ ਮੁੜ ਕੇ ਆਇਆ ਕਰੋ ਮੇਰੇ ਕੋਲ, ਮੈਨੂੰ ਬਾਤਾਂ ਸੁਣਾਇਆ ਕਰੋ। ਚੰਗਾ ਬਿਲਕੁਲ ਚੰਗਾ ਵੀ, ਸ਼ਾਬਾਸ਼ ਪੁੱਤ। ਗੁੱਡ ਨਾਈਟ ਐਵਰੀਬਾਡੀ। ਗੁੱਡ ਨਾਈਟ।